ਸਾਡਾ ਜਨਮ ਤੇ ਇੱਧਰ ਦਾ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਮੇਰੇ ਨਾਲ ਭੈਣ ਭਰਾ ਜੁੜੇ ਹੋਏ ਨੇ ਜੰਮੂ ਤੋਂ। ਕਿਵੇਂ ਪਤਾ ਲੱਗਾ, ਅਸੀਂ ਲੰਘਦੇ ਜਾਂਦੇ ਸੀ ਤੇ ਭੈਣ ਜੀ ਆਪਣੇ ਵੀਰ ਨਾਲ ਗੱਲਾਂ ਕਰਨ ਦੇ ਸੀ। ਉਹ ਜਦੋਂ ਉਹਨੇ ਗੱਲ ਕੀਤੀ ਤੇ ਬਿਲਕੁਲ ਜੰਮੂ ਦੀ ਭਾਸ਼ਾ ਦੇ ਵਿੱਚ ਗੱਲ ਕਰਦੇ ਪਏ ਸੀ, ਜੰਮੂ ਦੀ ਬੋਲੀ ਵਿੱਚ ਬੋਲਣ ਦੇ ਸੀ, ਜਿਹੜੀ ਕਿ ਸਿਆਲਕੋਟ, ਨਾਰੋਵਾਲ ਤੇ ਸ਼ਕਰਗੜ੍ਹ ਦੇ ਲੋਕ ਜਿਹੜੀ ਡੋਗਰੀ ਭਾਸ਼ਾ ਜਿਹੜੀ ਇਹ ਬੋਲਦੇ ਨੇ, ਉਹ ਸੇਮ ਬਿਲਕੁਲ ਉਹੀ ਬੋਲਣ ਦੇ ਸੀ। ਵਾਹਿਗੁਰੂ ਜੀ ਕਾ ਖਾਲਸਾ। ਹਾਂ ਸ਼ੱਕਰਗੜ੍ਹ ਸਾਹਿਬ ਨਾਲ ਸਾਡੀ ਤਹਿਸੀਲ ਹੈ, ਸਾਡੀ ਸਾਂਬਾ ਤਹਿਸੀਲ ਹੈ, ਸਾਡੀ ਪਿੰਬਰ ਤਹਿਸੀਲ ਸੀ ਪਿੱਛੇ ਪੱਕਣ। ਸਾਡੇ ਮਤਲਬ ਮਾਂ ਪਾਪਾ ਸੀ ਨਾ ਜਿਹੜੇ, ਉਹ ਇੱਧਰ ਦੇ ਸੀ। ਕਿਹੜਾ ਪਿੰਡ ਸੀ? ਇਹ ਸਾਡਾ ਪਿੰਡ ਸੀ ਫਾਗਲਾ, ਮੇਰੇ ਸਹੁਰਿਆਂ ਦੀ ਜਾਰਾ, ਨਾਨਕਿਆਂ ਦਾ ਸੀ ਮੁੱਕੜਾ, ਤੇ ਸੰਭ ਜੋੜੀਆਂ ਦੀ ਸਾਈਡ ਪੈਂਦਾ ਸੀ। ਸ਼ੰਭ ਜੋੜੀਆਂ। ਹਾਂਜੀ, ਸੰਭ ਜੋੜੀਆਂ ਦੀ ਸਾਈਡ ਪੈਂਦਾ ਸੀ। ਸਾਡੇ ਦੇ ਜਨਮ JNK ਦੇ ਨੇ, ਤੇ ਵੈਸੇ ਉਧਰੋਂ। ਤੇ ਕੀ ਗੱਲਾਂ ਦੱਸਦੇ ਹੁੰਦੇ ਸੀ ਉਦੋਂ? ਵੱਡੇ ਕਹਿੰਦੇ ਸੀ ਬਹੁਤ ਪਿਆਰ ਨਾਲ ਰਹਿੰਦੇ ਸੀ, ਅੱਛੇ ਰਹਿੰਦੇ ਸੀ, ਬਹੁਤ ਪਿਆਰ ਸੀ। ਪਤਾ ਹੀ ਨਹੀਂ ਚੱਲਿਆ ਕਿ ਕਦ ਬਟਵਾਰੇ ਦੀਆਂ ਗੱਲਾਂ ਛਿੜ ਪਈਆਂ। ਫਿਰ ਇੱਕਦਮ ਸਾਨੂੰ ਵਿਛੋੜਾ ਬੜਾ ਬੁਰਾ ਲੱਗਿਆ ਕਿ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ, ਮੁਸਲਮਾਨਾਂ ਨੂੰ ਵਿਛੜ ਗਏ ਹਾਂ। ਫਿਰ ਕਈ ਦੇਰ ਤੇ ਵਿਚਾਰੇ ਪਰੇਸ਼ਾਨ ਰਹੇ। ਉਹ ਇੱਧਰ ਆ ਗਏ, ਸਾਡੇ ਵਿਚਾਰੇ ਕੈਂਪਾਂ 'ਚ ਬੈਠੇ, ਕਦੇ ਕਿਤੇ ਕਦੇ ਕਿਤੇ, ਕੋਈ ਜ਼ਮੀਨਾਂ ਪਈਆਂ, ਕੋਈ ਕਿਤੇ, ਬੜੀ ਮਤਲਬ ਪਰੇਸ਼ਾਨੀ ਆਈ। ਤੇ ਵੈਸੇ ਹੁਣ ਸਾਨੂੰ ਇਹ ਕਿ ਅਸੀਂ, ਸਾਡੀ ਮੰਮੀ ਆਏ ਪਾਕਿਸਤਾਨ 'ਚ, ਮਿਲ ਕੇ ਗਏ, ਇੱਥੇ ਨਨਕਾਣਾ ਸਾਹਿਬ ਆਏ ਸੀ, ਮਿਲੇ ਸੀ। ਸਾਡੇ ਕੋਲ ਚੰਬਲੇ ਹੀ ਪੈਂਦਾ ਪੀਰ। ਚੰਬਲਿਆਲ, ਬਿਲਕੁਲ ਸਾਡੇ ਮੇਰੀ ਫੁੱਫੋ ਦੇ ਪਿੰਡ ਦੇ ਨਾਲ ਹੈ ਚੰਬਲਿਆਲ। ਹਾਂ ਚੰਬਲੇ, ਉੱਥੇ ਆਉਂਦੇ ਤੇ ਚੰਬਲ ਦੀ ਮਿੱਟੀ ਲੈਣ। ਹਾਂਜੀ 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 ਹਾਂਜੀ। ਉੱਥੇ ਅਸੀਂ ਕੀ ਪਹਿਲੇ ਮੇਰੇ ਬਾਬਾ ਤੁਸੀਂ ਤਾਂ ਨੌਗਰਾਂ ਤੇ ਨਖਨਾਲ ਦੇ ਬਿਲਕੁਲ। ਹਾਂ ਬਿਲਕੁਲ ਬਿਲਕੁਲ ਵੀ 9 ਗ੍ਰਾਮ ਸਾਡੇ ਕੋਲ ਹੈ। ਮੇਰੀ ਫੁੱਫੀ ਦਾ ਪਿੰਡ। ਅੱਛਾ, ਉਹਦੇ ਜਿਹੜੇ ਜ਼ਮੀਨ ਚ ਆਉਂਦੇ ਨੇ ਨਾ ਬਾਬਾ ਕੋਕੇ ਸ਼ਾਹ ਸਾਡੇ ਬਜ਼ੁਰਗ ਨੇ। ਅੱਛਾ 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 ਅੱਛਾ। ਜਿਹੜੇ ਨੇ ਆਪਣਾ ਨੌਗਰਾਂ ਦੇ। ਜਦੋਂ ਪਹਿਲੀ ਵਾਰ ਮੇਲਾ ਲੱਗਿਆ ਸੀ ਤੇ ਸਾਰੇ ਇਕੱਠੇ ਬੈਠੇ ਸੀ ਅਸੀਂ, ਤੇ ਫਿਰ ਉਹਦੇ ਬਾਅਦ ਉਹ ਉਸ ਸਾਈਡ ਰਹਿੰਦੇ ਨੇ, ਸਾਈਡ ਰਹਿੰਦੇ ਨੇ, ਮੇਲਾ ਇਕੱਠਾ ਲੱਗਦਾ, ਉਹਦਾ ਵੀ ਮੇਲਾ, ਸਾਡਾ ਵੀ ਮੇਲਾ ਲੱਗਦਾ। ਅਸੀਂ ਚੰਬਲੇਵਾਲ ਦਾ। ਹਾਂ, ਚੰਬਲੇ ਮੰਦਰ ਤਾਲ ਪਿੰਡ ਹੈ, ਉਹ ਵੀ ਮੁਸਲਮਾਨਾਂ ਦਾ ਪਿੰਡ ਸੀ। ਉਹ ਵਿਚਾਰੇ ਉੱਧਰ ਚਲੇ ਗਏ, ਅਸੀਂ ਉਹਦੇ ਪਿੰਡਾਂ 'ਚ ਬਹਿ ਗਏ ਆ ਕੇ। ਹੁਣ ਵੀ ਰੱਖ ਆਉਂਦੀ ਹੈ ਉਧਰੋਂ? ਹਾਂਜੀ ਆਂਦੀ ਆਂਦੀ, ਗੱਡੀਆਂ ਲੱਗੀਆਂ, ਉਹ ਜਲ ਵੀ ਜਾਂਦਾ ਹੈ, ਰੱਖ ਵੀ ਜਾਂਦੀ ਹੈ। ਵੈਸੇ ਉਸ ਮਿੱਟੀ 'ਚ ਬੜੀ ਸ਼ਫਾ ਹੈ। ਹਾਂ ਬਹੁਤ ਬਹੁਤ ਸ਼ਕਤੀ ਹੈ ਪੀਰ। ਲੋਕਾਂ ਦੀ ਚੰਬਲ ਠੀਕ ਹੋ ਜਾਂਦੀ ਹੈ। ਹਾਂ ਠੀਕ ਹੋ ਜਾਂਦੀ, ਬਹੁਤ ਸ਼ਰਧਾ ਨਾਲ ਲੋਕ ਆਉਂਦੇ, ਬੜੇ ਅੱਛੇ ਤੇ ਨੇ। ਭੈਣ ਜੀ ਤੁਸੀਂ ਕੀ ਪੈਗਾਮ ਦੋਗੇ ਕਿ ਤੁਸੀਂ ਪੇਕੇ ਵੀ ਆਏ ਤੇ ਸਹੁਰੇ ਵੀ ਆਏ? ਹਾਂਜੀ ਹਾਂਜੀ ਹਾਂਜੀ, ਦੋਨੋਂ ਪਿੰਡਾਂ 'ਚ ਅੱਜ ਅਸੀਂ ਆਏ। ਦੋਵਾਂ ਪੇਕੇ ਵੀ ਸਾਡੇ ਇੱਧਰ, ਸਹੁਰੇ ਵੀ ਸਾਡੇ ਇੱਧਰ ਹੀ। ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ? ਬਹੁਤ ਅੱਛਾ, ਇਤਨਾ ਅੱਛਾ ਮਹਿਸੂਸ ਹੋਇਆ ਨਾ ਕਿ ਬਹੁਤ ਜ਼ਿਆਦਾ, ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪਾਕਿਸਤਾਨ 'ਚ ਆਏ ਹਾਂ। ਮੈਂ ਖੁਦ ਮੂੰਹ 3 ਵਾਰੀ ਕਹਿ ਬੈਠੀ ਹਾਂ, ਮੈਨੂੰ ਪਤਾ ਨਹੀਂ ਲੱਗਦਾ ਪਾਕਿਸਤਾਨ 'ਚ ਬੈਠੀ, ਮੈਨੂੰ ਲੱਗਦਾ ਕਿ ਆਪਣੇ ਜੰਮੂ 'ਚ ਆਪਣੇ ਰਿਸ਼ਤੇਦਾਰ ਭੈਣਾਂ ਭਰਾ ਵੀ, ਸਾਡੇ ਵਿਸਾਖੀ ਦੇ ਮੇਲਾ ਲੱਗਦਾ ਹੈ, ਗੁਰਪੁਰਬ ਹੁੰਦੇ, ਇਸ ਤਰ੍ਹਾਂ ਹੀ ਸਾਨੂੰ ਇੱਥੇ ਮਹਿਸੂਸ ਹੁੰਦਾ ਪਿਆ। ਅੱਛਾ, ਕੋਈ ਵਿਤਕਰਾ ਨਹੀਂ, ਕੋਈ ਬਿਲਕੁਲ ਕੋਈ ਵਿਟਕਰਾ, ਸਾਨੂੰ ਬਹੁਤ ਅੱਛੇ ਲੱਗਦੇ ਨੇ, ਅਸੀਂ ਬੱਚਿਆਂ ਨੂੰ ਬੁਲਾ ਬੁਲਾ ਕੇ ਮਿਲਦੇ ਪਏ ਹਾਂ। ਤੇ ਜਿਵੇਂ ਕਿ ਵੈਸੇ ਕਹਿੰਦੇ ਨੇ ਕਿ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਹਾਲਾਤ ਨੇ ਬਿਹਤਰ ਨਹੀਂ ਹੈ, ਸੰਗਤ ਸੋਚ ਸਮਝ ਕੇ ਜਾਏ, ਇਹ ਉਹ ਵਾਹਵਾ ਚੀਜ਼ਾਂ ਦੱਸਦੇ ਨੇ। ਦੱਸਦੇ ਤਾਂ ਹੈਗੇ, ਪਰ ਇੱਥੇ ਮਤਲਬ ਕਿ ਕੋਈ ਸਿਕਿਉਰਟੀ ਨਾਲ ਸਾਨੂੰ ਸੇਫਟੀ ਹੈ ਸਾਡੀ। ਅਗਰ ਅਸੀਂ ਬਾਹਰ ਫਿਰੀਏ ਸਾਨੂੰ ਪਤਾ ਨਹੀਂ ਕੀ ਹੋਏਗਾ, ਸਾਡੇ ਨਾਲ ਸੇਫਟੀ, ਜਿੰਨੀ ਸੇਫਟੀ ਸਾਡੀ ਹੈ ਨਾ ਨਾਲ, ਸਾਡੇ ਬਹੁਤ ਅੱਛੇ ਆ। ਵੈਸੇ ਤੇ ਬਾਹਰ ਅੱਜ ਕੱਲ ਖੁੱਲੀ ਇਜਾਜ਼ਤ ਨਹੀਂ ਮਿਲਦੀ ਪਈ, ਲੇਕਿਨ ਤੁਸੀਂ ਜਾਓ ਤੇ ਫਿਰ ਤੁਹਾਨੂੰ ਪਤਾ ਲੱਗੇ ਕਿ ਕਿੰਨਾ ਪਿਆਰ। ਨਹੀਂ ਉਹ ਤਾਂ ਕਹਿੰਦੇ ਨੇ ਸਾਰੇ, ਕਹਿੰਦੇ ਬਾਹਰ ਤੁਸੀਂ ਜਾਓਗੇ ਤੁਹਾਨੂੰ ਥੋੜੀ ਦੇਣਗੇ ਨਾ ਇਜਾਜ਼ਤ ਜਾਣ ਦੀ ਬਾਹਰ, ਫਿਰ ਦੁਕਾਨਦਾਰ ਅੱਛੀ ਡੀਲ ਕਰਦੇ ਆ ਸਾਡੇ ਨਾਲ, ਬਹੁਤ ਪਿਆਰ ਕਰਦੇ ਨੇ। ਬਹੁਤ ਪਿਆਰ ਕਰਦੇ, ਔਰ ਧੋਖਾਬਾਜ਼ੀ ਵੀ ਨਹੀਂ ਸਾਡੇ ਨਾਲ ਕਰਦੇ ਕੋਈ। ਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ, ਰੇਟ ਵੀ ਘੱਟ ਲੈਂਦੇ ਨੇ, ਹਾਂਜੀ 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 ਹਾਂਜੀ, ਔਰ ਪਿਆਰ ਵੀ ਬਹੁਤ ਬਹੁਤ ਪਿਆਰ ਕਰਦੇ, ਬਹੁਤ ਪਿਆਰ, ਅੱਛੇ, ਮਤਲਬ ਸਾਡੇ ਤੋਂ ਅੱਛੇ ਨੇ, ਬਹੁਤ ਅੱਛੇ। ਭੈਣ ਜੀ ਤੁਹਾਡੇ ਪਰਿਵਾਰ ਚੋਂ ਤੁਹਾਡੇ ਕੋਲ ਹੋਰ ਕੌਣ ਆਇਆ? ਮੇਰੇ 2 ਵੀਰ ਜੀ ਆਏ ਨੇ, 2 ਭਾਬੀਆਂ ਆਈਆਂ ਨੇ, ਇਹ ਵੀ ਵੀਰ ਜੀ ਨੇ ਮੇਰੇ। ਤੁਸੀਂ ਤਾਂ ਪੂਰੀ ਪਰਿਵਾਰ ਆਏ ਹੋ। ਹਾਂਜੀ, ਪਹਿਲੇ ਮੇਰੀ ਮੰਮੀ ਆਈ, ਛੋਟਾ ਭਰਾ ਆਇਆ ਸੀ, ਮੇਰੀ ਮੰਮੀ ਡੈਥ ਹੋ ਗਈ। ਉਹ ਸਾਰਾ ਮਤਲਬ ਕੱਲ ਅਸੀਂ ਇੱਥੇ ਵੀ ਗਏ ਸੀ ਉੱਪਰ ਵੀ, ਇਹ ਕੀ ਨਾ ਮਲਿਕੰਦਾਰੀ, ਜੀਵਨ ਸਫਲ ਕਰ ਗਏ ਆਪਣਾ। ਹਾਂ ਚਲੋ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ, ਹੁਣ ਸਾਡਾ ਜੀਵਨ ਸਫਲ ਹੋ ਗਿਆ ਕਿ ਅਸੀਂ ਆਪਣੇ ਇਹਨਾਂ ਅਰਦਾਸ ਕਰਨੇ ਹੈ ਕਿ ਇਹਨਾਂ ਧਾਮਾਂ ਨੂੰ ਕਦੋਂ ਵਿਛੜੇ ਮਿਲਾਂਗੇ ਅਸੀਂ, ਤੇ ਉਹ ਬਾਬਾ ਜੀ ਨੇ ਮਿਲਾ ਦਿੱਤਾ ਸਾਨੂੰ। ਬਿਲਕੁਲ ਜੀ, ਇਹ ਤੇ ਵਿਛੜੇ ਗੁਰਧਾਮ ਜਿਹੜੇ ਨੇ ਸੰਗਤਾਂ ਦਾ ਉਡੀਕ ਰੱਖਦੇ ਨੇ। ਹਾਂਜੀ ਹਾਂਜੀ ਹਾਂਜੀ, ਗੁਰਧਾਮ ਜਿਹੜੇ ਨੇ ਉਹ ਸੰਗਤ ਦੀ ਵਜ੍ਹਾ ਨਾਲ ਹਾਂ ਚਲਦੇ ਬਾਦ ਹੁੰਦੇ, ਵਰਨਾ ਤਾਂ ਬਿਲਡਿੰਗਾਂ ਹੀ ਨਹੀਂ। ਹਾਂਜੀ ਹਾਂਜੀ ਬਣਨੀਆਂ ਬਿਲਡਿੰਗਾਂ, ਪਰ ਉਹਨਾਂ ਨੇ ਤਾਂ ਸਾਡੀ ਭੁੱਖ ਹੈ ਨਾ, ਸਾਨੂੰ ਬਿਲਡਿੰਗਾਂ ਦੀ, ਉਹਨਾਂ ਨੂੰ ਸਾਡੀ ਭੁੱਖ ਹੈ ਕਿ ਸਾਡੀ ਸੰਗਤ, ਸਾਡੇ ਬੱਚੇ ਆਣ। ਤੋ ਬਿਲਕੁਲ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ, ਇੰਜ ਲੱਗਦਾ ਪਿਆ ਜਿਵੇਂ ਕੋਈ ਆਪਣੀ ਹੀ ਕੋਈ ਫੁੱਫੀ ਤਾਈ ਮਾਸੀ। ਮੈਨੂੰ ਲੱਗਦਾ ਕਿ ਮੈਂ ਰਿਸ਼ਤੇਦਾਰਾਂ ਦੇ ਵਿਆਹ ਕਹੀ ਆ ਇੱਥੇ, ਹੈਂ? ਮੈਨੂੰ ਵੀ ਇਹ ਲੱਗਦਾ ਕਿ ਮੈਂ ਸ਼ਾਦੀ ਪਰ ਆਈ ਹਾਂ, ਆਪਣੇ ਰਿਸ਼ਤੇਦਾਰਾਂ ਵਿੱਚ ਬੈਠੀ ਹਾਂ।
ਜੀ ਵਾਹ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ ਸਭ ਤੋਂ ਪਹਿਲੇ ਮੈਨੂੰ ਮੇਰੀ ਤਰਫੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੋ ਕਿ ਵਿਸਾਖੀ ਦੇ ਉਪਲਕਸ਼ 'ਚ ਅਸੀਂ ਇੱਥੇ ਦਰਸ਼ਨ ਕਰਨ ਵਾਸਤੇ ਆਏ ਹਾਂ। ਆਪਣਾ ਨਾਮ ਦੱਸੋ। ਮੇਰਾ ਨਾਮ ਹੈ ਦਲੀਪ ਸਿੰਘ, ਜਿਹੜੇ ਕਿ ਮੈਂ ਜੰਮੂ ਏਰੀਆ ਦਾ ਰਹਿਣੇ ਵਾਲਾ ਹਾਂ, ਤੇ ਅਸੀਂ ਇੱਥੇ ਬੜੀ ਦੇਰ ਦੀ ਚਾਹਤ ਸੀ ਦਿਲ ਦੇ ਵਿੱਚ ਕਿ ਅਸੀਂ ਜਿਹੜੇ ਆਪਣੇ ਨਨਕਾਣਾ ਸਾਹਿਬ, ਪੰਜਾ ਸਾਹਿਬ ਔਰ ਕਰਤਾਰਪੁਰ ਸਾਹਿਬ, ਜਿੰਨੇ ਵੀ ਸਾਡੇ ਗੁਰੂ ਨਾਨਕ ਦੇਵ ਦੀ ਜਨਮ ਭੂਮੀ ਹੈ, ਉਹਨੂੰ ਦੇਖਣ ਵਾਸਤੇ ਜਾਈਏ। ਲੇਕਿਨ ਉਹ ਅੱਜ ਦਿਨ ਆ ਗਿਆ ਕਿ ਅਸੀਂ ਬਹੁਤ ਹੀ ਕਿਸਮਤ ਵਾਲੇ ਹਾਂ ਜਿਹੜੇ ਕਿ ਅਸੀਂ ਇਸ ਜਗ੍ਹਾ ਦੇ ਦਰਸ਼ਨ ਕਰਕੇ ਜਾ ਰਹੇ ਹਾਂ। ਤੇ ਪਹਿਲੀ ਵਾਰ ਆਏ, ਹਾਂਜੀ, ਪਹਿਲੀ ਵਾਰ ਆਏ ਜੀ। ਉਮੀਦ ਸੀ ਐਤਕੀ? ਉਮੀਦ ਤੇ ਹੁੰਦੀ ਹੈ, ਠੀਕ ਹੈ ਨਹੀਂ ਕਿ ਬਾਈ, ਬਾਕੀ ਇੱਥੇ ਦੇ ਜਿਹੜੇ ਤਕਰੀਬਨ ਮਾਹੌਲ ਹੈ ਸੇਮ ਸਾਡੇ ਇੰਡੀਆ ਦੀ ਤਰ੍ਹਾਂ ਹੀ ਹੈ। ਕੋਈ ਐਸਾ ਸਾਨੂੰ ਤਾਂ ਮਹਿਸੂਸ ਹੀ ਨਹੀਂ ਹੁੰਦਾ ਪਿਆ ਕਿ ਅਸੀਂ ਆਪਣੇ ਹਰਿਮੰਦਰ ਸਾਹਿਬ ਬੈਠੇ ਹਾਂ ਕਿ ਜਾਂ ਇੱਥੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਬੈਠੇ ਹਾਂ। ਅੱਛਾ ਅੱਛਾ, ਬਿਲਕੁਲ ਤੁਹਾਨੂੰ ਨਾ ਤੇ ਲੈਂਗੁਏਜ ਦਾ ਮਸਲਾ ਹੈ ਜੀ ਜੀ, ਤੇ ਹੋਰ ਪੰਜਾਬੀ ਹੈ, ਹਾਂ ਬਿਲਕੁਲ ਪੰਜਾਬੀ ਹੈ, ਬਿਲਕੁਲ ਨਾ ਬਿਲਕੁਲ। ਤੁਹਾਨੂੰ ਹੋਰ ਕੋਈ ਇਸ਼ੂ ਹੈ? ਨਹੀਂ, ਕਿਉਂਕਿ ਆਪਸੀ ਗੱਲਬਾਤ ਕਰਨ ਜੋ ਸਾਡੇ 'ਚ ਕੋਈ ਫਰਕ ਹੀ ਨਹੀਂ ਹੈ। ਦਿੱਕਤ ਹੀ ਨਹੀਂ ਜਿਸ ਹੈ। ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਇਦਾਂ ਦੀ ਜਿਹੜੇ ਇੱਧਰ ਦੇ ਲੋਕ ਰਹਿਣ ਵਾਲੇ ਨੇ ਉਹ ਸਾਡੇ ਨਾਲ ਸੇਮ ਉਸੇ ਭਾਸ਼ਾ 'ਚ ਸ਼ਾਇਦ ਗੱਲ ਇੰਡੀਆ ਕਰਦੇ 'ਚ ਨੇ। ਕਿਸੇ ਹੋਰ ਜ਼ਿਲ੍ਹੇ 'ਚ ਤੁਸੀਂ ਗੱਲ ਕਰੋ ਤਾਂ ਤੁਹਾਨੂੰ ਦਿੱਕਤ ਹੋਵੇ, ਪਰ ਇੱਥੇ ਕੋਈ ਨਹੀਂ, ਕੋਈ ਨਹੀਂ ਹੈ, ਇੱਥੇ ਸੇਮ ਭਾਸ਼ਾ ਹੈ। ਕਿਉਂਕਿ ਇਹ ਜਿਹੜਾ ਪੰਜਾਬ ਪ੍ਰਾਂਤ ਹੈ ਨਾ, ਇਹ ਵਾਲਾ ਜਿਹੜਾ ਸਾਰਾ ਜਾ ਕੇ ਸਮਝ ਲਓ ਕਿ ਜੰਮੂ ਦੇ ਨਾਲ ਹੀ ਟੱਚ ਜੰਮੂ ਦੇ ਨਾਲ ਟੱਚ ਕਰਦਾ ਹੈ। ਸਿਆਲਕੋਟ ਹੋ ਗਿਆ, ਪਹਾੜੀਆਂ ਨੇ, ਔਰ ਤਕਰੀਬਨ ਰਿਸ਼ਤੇਦਾਰੀ 47 ਤੋਂ ਪਹਿਲਾਂ, ਕਿਉਂਕਿ ਸਾਡੀ ਜਿਹੜੀ ਸੀ ਉਹ ਸਾਰੀ ਇੱਧਰ ਹੀ, ਸਾਡੇ ਦਾਦੇ ਪੜਦਾਦੇ ਨੇ ਜਿਹੜੇ ਉਹ ਸਿਆਲਕੋਟ ਵਗੈਰਾ ਦੇ ਇੱਧਰ ਦੇ ਆਪਣੇ ਕੋਟ ਜੈਂਬਲ ਸਿੰਘ ਦੇ ਰਹਿਣ ਵਾਲੇ ਸੀ। ਠੀਕ ਹੈ, ਭਿੰਬਰ ਤਹਿਸੀਲ ਸੀ, ਔਰ ਉਹ ਜਦੋਂ ਤੱਕ ਤੇ ਉਹ ਜੀਵਤ ਸੀ ਤਾਂ ਤੱਕ ਤੇ ਉਹ ਸਾਨੂੰ ਆਪਣੀ ਇਸ ਇਲਾਕੇ ਦੀ ਗੱਲਬਾਤ ਕਰਦੇ ਸੀ। ਹੁਣ ਬਜ਼ੁਰਗ ਉਹ ਨਹੀਂ ਰਹੇ ਹੈ ਤੇ ਨਾ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣ ਪਹਿਚਾਣ ਥੀ ਇੱਧਰ। ਅਗਰ ਉਹ ਹੁੰਦੇ ਤੇ ਉਹ ਪੱਕਾ ਜ਼ਰੂਰ ਕਿਸੇ ਨਾਲ ਮਿਲ ਕੇ ਆਪਣੀ ਜਾਣ ਪਹਿਚਾਣ ਕਰਦੇ। ਦੇਖੋ ਮਿੱਟੀ ਦਾ ਪਿਆਰ ਕਿੰਨਾ, ਹਾਂਜੀ। ਮੈਂ ਕਹਿੰਦਾ ਵਾਂ ਕਿ ਸਭ ਤੋਂ ਡਾਢਾ ਵਿਛੋੜਾ ਜਿਹੜਾ ਹੁੰਦਾ ਉਹ ਮਿੱਟੀ ਦਾ ਹੁੰਦਾ। ਮਿੱਟੀ ਦਾ ਹੁੰਦਾ ਹੈ, ਬਿਲਕੁਲ। ਰੱਬ ਕਿਸੇ ਨੂੰ ਕਿਸੇ ਆਪਣੀ ਮਿੱਟੀ ਤੋਂ ਨਾ ਵਿਛੋੜੇ। ਦੇਖੋ ਸਾਹਿਬ, ਜਨਮ ਭੂਮੀ ਜਿਨ੍ਹਾਂ ਦੀ ਇੱਥੇ ਦੀ ਹੈ ਉਹਨਾਂ ਨੂੰ ਤੇ ਫਿਰ ਪਿਆਰ ਹੋਣਾ ਹੀ ਹੈ। ਖਿੱਚਦੀ 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 ਖਿੱਚਦੀ, ਧਰਤੀ ਮਾਂ ਹੈ ਨਾ, ਬਿਲਕੁਲ ਤੇ ਬਿਲਕੁਲ। ਮਾਂ ਆਪਣੇ ਵੱਲ ਨੂੰ ਖਿੱਚਦੀ ਹਾਂ ਜੀ, ਬਿਲਕੁਲ ਬਿਲਕੁਲ। ਭਾਵੇਂ ਕੋਈ ਵੀ ਹੋਵੇ। ਹਾਂਜੀ। ਤੇ ਹੁਣ ਮੇਰੇ ਨਾਲ ਇਹ ਨਿੱਕਾ ਤੇ ਇਹਨਾਂ ਦੇ ਦਾਦਾ ਜੀ ਆਏ ਸਨ ਆਪਣਾ ਘੱਗਰ ਖੇਡ ਤੋਂ, ਜੀ, ਹਰਿਆਣੇ ਵਾਲੇ ਪਾਸੋਂ। ਹਾਂਜੀ। ਠੀਕ ਹੈ ਜੀ, ਘੱਗਰ ਖੇਡ ਤੋਂ, ਤੇ ਉਹ ਇਹਨਾਂ ਦੀ ਤੇ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਜਿਹੜਾ ਐਡਾ ਵੱਡਾ ਭਾਣਾ ਵਰਤ ਗਿਆ, ਜਿਹਨੂੰ ਆਪਾਂ ਗਦਰ ਵੀ ਕਹਿੰਦੇ ਆ, 47 ਵੀ ਕਹਿੰਦੇ ਆ, ਬਿਲਕੁਲ ਬਿਲਕੁਲ ਜੀ, ਪਾਰਟੀਸ਼ਨ ਬਿਲਕੁਲ। ਵੀ ਕਹਿੰਦੇ ਆ। ਹਾਂਜੀ, ਰੱਬ ਨਾ ਕਰੇ ਇਦਾਂ ਦਾ ਭਾਣਾ ਦੁਬਾਰਾ ਵਰਤੇ। ਬਿਲਕੁਲ ਔਰ ਜਿੰਨੀ ਕੱਟ ਵੱਢ ਖੂਨ ਵਗਿਆ, ਲਹੂ ਵਗਿਆ ਪੰਜਾਬੀਆਂ ਦਾ, ਜੀ। ਤੇ ਲੋਕੀ ਕਹਿੰਦੇ ਨੇ ਕਿ ਕੀ ਹੋਇਆ। ਉਹਨਾਂ ਨੂੰ ਪੁੱਛਿਆ ਜਾਏ ਨਹੀਂ, ਜਿਨ੍ਹਾਂ ਦੇ ਜਿਨ੍ਹਾਂ ਪਰਿਵਾਰ ਦੇ ਵਿੱਚ ਪੂਰੇ ਪਰਿਵਾਰ ਨੇ ਜਿਹੜੇ ਉਸ ਭਾਣੇ ਦੇ ਅੰਦਰ ਖਤਮ ਹੋ ਗਏ ਨੇ, ਉਹਨਾਂ ਨੂੰ ਬਹੁਤ ਮਹਿਸੂਸ ਹੁੰਦਾ ਹੈ। ਲੇਕਿਨ ਸਾਡਾ ਤਾਂ ਤਕਰੀਬਨ ਜਨਮ ਹੀ ਉੱਧਰ ਦਾ ਹੈ। ਲੇਕਿਨ ਜਿਹੜੇ ਇੱਥੇ ਦੇ ਪੈਦਾਇਸ਼ੀ ਜਿਨ੍ਹਾਂ ਦੀ ਜਨਮ ਭੂਮੀ ਇਹ ਹੈ ਨਾ, ਉਹਨਾਂ ਨੂੰ ਪਤਾ ਉਹ 47 ਦੀ ਵੰਡ ਦਾ, 47 ਦੀ ਵੰਡ। ਜੀ ਜੀ, ਆਪਣੀ ਮੰਮੀ ਜੀ। ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਕੋਈ ਇੱਧਰ ਇਤਨਾ ਉਹ ਨਹੀਂ ਹੈ, ਕਿਉਂਕਿ ਅੰਡਰ ਪ੍ਰੋਟੈਕਸ਼ਨ ਆਏ ਆ, ਜਿਨ੍ਹਾਂ ਨਾਲ ਆਏ ਆ ਉਹਨਾਂ ਦੀ ਵੀ ਆਪਸੀ ਜਿਹੜੀ ਸਾਡੇ ਨਾਲ ਗੱਲਬਾਤ ਹੈ ਬੜੀ ਅੱਛੀ ਹੈ। ਔਰ ਇੱਥੇ ਵੀ ਅਸੀਂ ਅੱਜ ਕੱਲ੍ਹ ਦੇ ਘੁੰਮ ਫਿਰ ਰਹੇ ਹਾਂ, ਕੋਈ ਇਹੋ ਜਿਹੀ ਚੀਜ਼ ਨਹੀਂ ਦੇਖੀ ਹੈ ਕਿ ਕੋਈ ਕਿਸੇ ਨਾਲ ਕੋਈ ਬੈਰ ਵਿਰੋਧ ਜਾਂ ਕੋਈ ਇਹੋ ਜਿਹੀ ਮੂੰਹ ਮਟਾਪਾ, ਕੋਈ ਨਹੀਂ। ਬੜੇ ਪਿਆਰ ਔਰ ਸਤਿਕਾਰ ਨਾਲ ਮਿਲ ਰਹੇ ਸਾਰੇ, ਔਰ ਅੱਛੇ ਆਦਮੀ ਨੇ, ਐਸੀ ਗੱਲ ਨਹੀਂ ਹੈ ਇਸ ਇਲਾਕੇ ਦੇ ਵਿੱਚ ਵੀ। ਕਿ ਦੇਖੋ ਬਾਕੀ ਹੁਣ ਜਿਹੜੀ ਬਾਕੀ ਜਗ੍ਹਾ ਰਹਿੰਦੀਆਂ ਨੇ ਉਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਵਾਪਸੀ ਹੋਏਗੀ। ਠੀਕ ਹੈ ਜੀ, ਹਾਂ ਰੱਬ ਸੋਹਣਾ ਤੁਹਾਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ। ਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।